ਫ੍ਰਿਜ਼ਨੋ ਏਰੀਏ ਦੀ ਫ੍ਰਿਜ਼ਨੋ ਦੀ ਪੁਲਿਸ ਕਹਿੰਦੀ ਪਈ ਹਾਈ ਅਲਰਟ ਤੇ ਰਹੂਗੀ ਇਸ ਵੀਕਐਂਡ ਦੇ ਦੌਰਾਨ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਟੇਕ ਓਵਰ ਪੋਸਟ ਨੇ ਕਾਫੀ ਜ਼ਿਆਦਾ ਅਟੈਂਸ਼ਨ ਲਈ ਆ। ਇਹ ਟੇਕ ਓਵਰ ਪੋਸਟ ਕਈ ਜਿਹੜੇ ਬੇਵਕੂਫ ਹੁੰਦੇ ਆ ਕਈ ਵਾਰੀ ਸਟਰੀਟ ਨੂੰ ਟੇਕ ਓਵਰ ਕਰ ਲੈਂਦੇ ਆ, ਬ੍ਰਿਜ ਨੂੰ ਟੇਕ ਓਵਰ ਕਰ ਲੈਂਦੇ ਆ ਬਾਈਸਾਈਕਲਸ ਦੇ ਰਾਹੀਂ ਜਾਂ ਊਂ ਹੀ ਇਕੱਠੇ ਹੋ ਕੇ। ਸੋ ਇਹ ਕਹਿੰਦੇ ਕਾਫੀ ਫਲਾਇਰ ਜਿਹੜੇ ਸਰਕੂਲਰ ਹੋ ਰਹੇ ਸੀ ਜਿਹਦੇ ਕਰਕੇ ਫ੍ਰਿਜ਼ਨੋ ਦੀ ਪੁਲਿਸ ਨੇ ਇਹ ਕਿਹਾ ਵੀ ਇਸ ਵੀਕਐਂਡ ਦੇ ਦੌਰਾਨ ਉਹ ਪੂਰਾ ਅਲਰਟ ਰਹਿਣਗੇ। ਇਹ ਕੋਵਿਡ ਦੇ ਦੌਰਾਨ ਸ਼ੁਰੂਆਤ ਕੀਤੀ ਸੀ ਕਈ ਲੋਕਾਂ ਨੇ। ਬਰੂਸ ਥਾਮਸ ਇੱਕ ਲਾ ਐਨਫੋਰਸਮੈਂਟ ਐਕਸਪਰਟ ਆ। ਉਹਨਾਂ ਨੇ ਇਹ ਕਿਹਾ ਵੀ ਲੋਕ ਯੂਜੂਅਲੀ ਸੋਸ਼ਲ ਮੀਡੀਆ ਤੇ ਅਨਾਉਂਸ ਕਰ ਦਿੰਦੇ ਆ ਤੇ ਉਹ ਤੋਂ ਬਾਅਦ ਫਿਰ ਸੌਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉੱਥੇ ਇਕੱਠੇ ਹੋ ਜਾਂਦੇ ਆ ਜਿੱਥੇ ਕੋਈ ਸਾਈਡ ਸ਼ੋਜ਼ ਕਰਦੇ ਹੈਗੇ ਆ ਤੇ ਜਾਂ ਰੋਬਰੀਜ਼ ਇਕੱਠੇ ਹੋ ਕੇ ਕਰ ਦਿੰਦੇ ਆ, ਸਮੈਸ਼ ਐਂਡ ਗ੍ਰੈਬ ਕਰਦੇ ਆ ਜਾਂ ਬੜਬੜੀਆਂ ਜਿਹੜੀਆਂ ਲੜਾਈਆਂ ਹੁੰਦੀਆਂ। ਬੇ ਏਰੀਏ ਦੇ ਵਿੱਚ ਵੀ ਕੈਲੀਫੋਰਨੀਆ ਹਾਈਵੇ ਪੈਟਰੋਲ ਤੇ ਸੈਨ ਫਰਾਂਸਿਸਕੋ ਪੁਲਿਸ ਨੇ ਬੇ ਏਰੀਏ ਦਾ ਜਿਹੜਾ ਬੇ ਬ੍ਰਿਜ ਹੈਗਾ ਉਹ ਟੇਕ ਓਵਰ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਇੱਕ ਬਾਈਸਾਈਕਲਿਸਟ ਗਰੁੱਪ। ਉਹਨਾਂ ਨੇ ਉਹਨੂੰ ਰੋਕ ਦਿੱਤਾ। ਨਿਊਯਾਰਕ ਦੀ ਪੁਲਿਸ ਨੇ ਵੀ ਇੱਕ ਬੰਦੇ ਨੂੰ ਅਰੈਸਟ ਕੀਤਾ ਜਿਹੜਾ ਕਿ ਇੱਕ ਨੇਬਰਹੁੱਡ ਨੂੰ ਟੇਕ ਓਵਰ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਿਹਾ ਸੀਗਾ। ਸੋ ਇਦਾਂ ਦੇ ਬੇਵਕੂਫ ਲੋਕ ਵੀ ਕਈ ਹੈਗੇ ਆ ਉਹਦੇ ਨਾਲ ਫਿਰ ਬਹੁਤ ਲੋਕਾਂ ਨੂੰ ਪ੍ਰੋਬਲਮ ਹੁੰਦੀ ਆ ਚਾਹੇ ਕੋਈ ਐਮਰਜੈਂਸੀ ਵਹੀਕਲ ਆ ਜਾਂ ਹੋਰ ਜਾਂ ਲੁੱਟਮਾਰ ਜਿਹੜੇ ਕਰਦੇ ਹੈਗੇ ਆ। ਸੋ ਫ੍ਰਿਜ਼ਨੋ ਦੀ ਪੁਲਿਸ ਨੇ ਇਹ ਕਿਹਾ ਕਿ ਅਸੀਂ ਬਹੁਤ ਵੱਡੀ ਗਿਣਤੀ ਦੇ ਵਿੱਚ ਇਸ ਵੀਕਐਂਡ ਨੂੰ ਜਿਹੜਾ ਕੱਲ ਤੇ ਪਰਸੋਂ ਨੂੰ ਜਿੱਥੇ-ਜਿੱਥੇ ਉਹਨਾਂ ਨੂੰ ਸ਼ੱਕ ਹੈਗੀ ਆ ਵੀ ਕੋਈ ਪੋਟੈਂਸ਼ੀਅਲੀ ਟੇਕ ਓਵਰ ਕਰ ਸਕਦੇ ਹੈਗੇ ਆ, ਉੱਥੇ ਵੱਡੀ ਗਿਣਤੀ ਦੇ ਵਿੱਚ ਉਹ ਹਾਜ਼ਰੀ ਰੱਖਣਗੇ। ਸੋ ਇਹ ਜਿਹੜੇ ਟੇਕ ਓਵਰ ਦੇ ਸਬੰਧ ਦੇ ਵਿੱਚ ਕਿਸੇ ਤਰ੍ਹਾਂ ਦਾ ਕਿਸੇ ਨੇ ਨਾਂ ਵਗੈਰਾ ਤਾਂ ਨਹੀਂ ਦੱਸਿਆ ਪਰ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਕਾਫੀ ਕੁਝ ਜਿਹੜਾ ਫੈਲ ਰਿਹਾ ਹੈਗਾ। ਜੀ ਬਿਲਕੁਲ। ਸੋ ਕਹਿੰਦੇ ਵੀ ਫੈਸ਼ਨ ਫੇਅਰ ਮਾਲ ਦਾ ਨਾਮ ਸਭ ਤੋਂ ਜ਼ਿਆਦਾ ਜਿਹੜਾ ਉਹ ਆ ਰਿਹਾ ਹੈ। ਸੋ ਉੱਥੇ ਕਹਿੰਦੇ ਵੀ ਅਲਰਟ ਜਿਹੜੇ ਉਹ ਰੱਖਿਆ ਜਾਊਗਾ ਤੇ ਫ੍ਰੈਸਨੋ ਪੁਲਿਸ ਨੇ ਕਿਹਾ ਵੀ ਵਿਲ ਨਾਟ ਬੀ ਟੋਲਰੇਟਿਡ। ਇਹ ਬਿਲਕੁਲ ਵੀ ਜਿਹੜਾ ਅਸੀਂ ਇਸ ਨੂੰ ਸਹਿਣਾ ਨਹੀਂ ਹੈਗਾ ਤੇ ਜਿਹੜਾ ਕਰੂਗਾ ਚੱਕ ਲੈਣੇ ਆ ਅਸੀਂ ਵੀ ਫਿਰ ਕਹਿਣਾ ਵੀ ਡੰਡੇ ਵੱਜਦੇ ਆ। ਸੋ ਇਦਾਂ ਦੀਆਂ ਚੀਜ਼ਾਂ ਤੋਂ ਜਿਹੜਾ ਉਹ ਬਚਾਅ ਰੱਖੋ। ਤੁਹਾਡੇ ਨਿਆਣੇ ਤਾਂ ਨਹੀਂ ਕਦੇ ਟੇਕ ਓਵਰ ਇਵੈਂਟਸ ਦੇ ਵਿੱਚ ਕਿਉਂਕਿ ਟਿਕਟੌਕ ਤੇ ਬੜਾ ਜਿਹੜਾ ਉਹ ਚੱਲ ਰਿਹਾ ਹੈ ਇਸ ਟਾਈਮ ਟ੍ਰੈਂਡ ਤੇ ਹੋਰ ਸੋਸ਼ਲ ਮੀਡੀਆ ਦੇ ਉੱਤੇ ਤੇ ਜਿਹੜਾ ਬਚ ਕੇ ਮੋੜ ਤੋਂ ਇਸ ਜੀ ਜਿਹੜੀਆਂ ਚੀਜ਼ਾਂ ਦਾ ਬਿਲਕੁਲ। ਧਿਆਨ ਰੱਖੋ। ਕੈਲੀਫੋਰਨੀਆ ਨੇ ਆਲਰੇਡੀ ਲਾ ਜਿਹੜਾ ਇਹ ਪਾਸ ਕੀਤਾ ਹੋਇਆ ਹੈ ਵੀ ਜੇ ਕੋਈ ਕੋਸ਼ਿਸ਼ ਕਰਦਾ ਸਟਰੀਟ ਟੇਕ ਓਵਰ ਨੂੰ ਤੇ ਉਹਨਾਂ ਨੂੰ ਜਿਹੜੀ ਜੇਲ੍ਹ ਟਾਈਮ ਹੋਊਗਾ ਤੇ ਫਾਈਨ ਵੀ ਹੋਊਗਾ। ਬਹੁਤ ਵਾਰ ਕੀ ਹੁੰਦਾ ਵੀ ਆਪਣੇ ਬੱਚੇ ਵੀ ਸਾਰਿਆਂ ਦੇ ਸਕੂਲਾਂ 'ਚ ਕਾਲਜਾਂ 'ਚ ਪੜ੍ਹਦੇ ਆ ਤੇ ਕਈ ਵਾਰੀ ਉਹ ਉਮਰ ਉਦਾਂ ਦੀ ਹੁੰਦੀ ਆ ਸੋਚਦੇ ਨਹੀਂ ਹੈ। ਤੁਹਾਨੂੰ ਯਾਦ ਹੋਊਗਾ ਬੇਕਰਸਫੀਲਡ ਦੇ ਵਿੱਚ ਇੱਕ ਭਾਰਤੀ ਮੂਲ ਦੀ ਲੇਡੀ ਸੀ ਜਿਹਨੇ ਥ੍ਰੈਟ ਕੀਤਾ ਸੀ ਸਾਰੇ ਸਿਟੀ ਕੌਂਸਲ ਮੈਂਬਰਸ ਨੂੰ ਤੁਹਾਨੂੰ ਮਾਰ ਦੇਣਾ ਹੈ ਅੰਦਰ ਤੇ ਹੋਈ ਹੁਣ ਸੀ ਜੇਲ੍ਹ ਦੇ ਵਿੱਚ ਆ ਉਹ ਰੋ ਰਹੀ ਹੈਗੀ ਆ ਹਾਲਾਂਕਿ ਬੋਰਨੋ ਇੱਥੇ ਦੀ ਸੀ। ਪਾਲਸਤੀਨ ਦੇ ਸਪੋਰਟ ਦੇ ਵਿੱਚ ਉਹ ਜਿਹੜਾ ਆ ਸਿਟੀ ਕੌਂਸਲ ਦੇ ਵਿੱਚ ਉਹ ਸ਼ਰੇਆਮ ਬੋਲੀ ਸੀਗੀ। ਯਾ ਦੇਖੋ ਨਿਆਣਿਆਂ ਨੂੰ ਇਹ ਹੁੰਦਾ ਕਈ ਵਾਰੀ ਵੀ ਭੀੜ ਦੇ ਵਿੱਚ ਆ ਕਿਹੜਾ ਪਤਾ ਲੱਗਣਾ ਆ। ਅੱਜ ਕੱਲ ਭਾਈ ਜੀ AI ਆ, ਕੈਮਰੇ ਆ, ਪਹਿਲੇ ਜ਼ਮਾਨੇ ਲੰਘ ਗਏ ਆ ਵੀ ਉਦੋਂ ਭੀੜ ਦਾ ਨਹੀਂ ਸੀ ਪਤਾ ਲੱਗਦਾ। ਹੁਣ ਨਹੀਂ ਕੁਝ ਵੀ ਇਦਾਂ ਦਾ ਜਿਹੜੀ ਚੀਜ਼ ਰਹਿ ਗਈ। ਥਾਂ ਥਾਂ ਦੇ ਤੇ ਕੈਮਰੇ ਲੱਗੇ, ਥਾਂ ਥਾਂ ਦੇ ਤੇ AI ਦਾ ਐਨਾਲਿਸਿਸ ਹੋ ਰਿਹਾ ਆ। ਸੋ ਫਸ ਜਾਂਦੇ ਹੁੰਦੇ ਆ ਤੇ ਇਦਾਂ ਦੇ ਕੰਮ ਨਾ ਕਰੋ ਕਿਉਂਕਿ ਇਹ ਪੱਕਾ ਦਾਗ ਲੱਗ ਜਾਣਾ ਆ ਤੁਹਾਡੇ ਕਰੀਅਰ ਦੇ ਉੱਤੇ। ਗਾਂ ਨੂੰ ਜੌਬ ਲੈਣ 'ਚ ਕੁਝ ਹੋਰ ਕਰਨ 'ਚ ਕਈ ਚੀਜ਼ਾਂ ਦੇ ਵਿੱਚ ਤੁਹਾਨੂੰ ਜਿਹੜੀ ਰੁਕਾਵਟ ਆ ਤੇ ਮੁਸ਼ਕਲ ਜਿਹੜੀ ਉਹ ਆਊਗੀ। ਸੋ ਬਚ ਕੇ ਜਰਾ ਇਹ ਟੇਕ ਓਵਰ ਵਾਲੀਆਂ ਚੀਜ਼ਾਂ ਤੋਂ।